ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਚੀਨ ਵਿਚਲਾ ਜੋ ਬਾਰਡਰ ਦਾ ਝਗੜਾ ਜਿੱਥੇ ਭਖਿਆ ਹੋਇਆ ਹੈ, ਉੱਥੇ ਹੁਣ ਆਮ ਭਾਰਤੀਆਂ ਵੱਲੋਂ ਵੀ ਇਹ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਮੋਦੀ ਅਤੇ ਅਮਿਤ ਸ਼ਾਹ ਨੇ ਇਸ ਮਸਲੇ ਤੇ ਮੂੰਹ ਵਿੱਚ ਘੁੰਗਣੀਆਂ ਕਿਉਂ ਪਾਈਆਂ ਹੋਈਆਂ ਹਨ। ਇਸ ਬਾਰੇ ਗੱਲਬਾਤ ਕਰਾਂਗੇ ਔਰ ਦੂਸਰੀ ਖਬਰ ਬਾਰੇ ਆਪਾਂ ਜਾਣਕਾਰੀ ਲਵਾਂਗੇ ਕਿ नेपाल ਦੀ ਭਾਰਤ ਖਿਲਾਫ ਜੋ ਤਿੱਖੀ ਹੁੰਦੀ ਸੁਰ ਦਾ ਜਵਾਬ ਭਾਰਤ ਵੱਲੋਂ ਵੀ ਸਖਤੀ ਨਾਲ ਦਿੱਤਾ ਗਿਆ। ਸੋ ਇਸ ਦੇ ਕੀ ਪ੍ਰਭਾਵ ਹੋਣਗੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਦੋਨੇ ਮੁੱਦਿਆਂ ਬਾਰੇ? ਦੇਖੋ, ਲਗਾਤਾਰਤਾ ਨਾਲ ਬੇਸ਼ੱਕ ਇੰਟਰਨੈਸ਼ਨਲ ਮੀਡੀਆ 'ਚ ਤਾਂ ਕੋਈ ਬਹੁਤ ਖਬਰਾਂ ਨਹੀਂ ਨੇ, ਕਿਉਂਕਿ ਉਹਨਾਂ ਦੀ ਦਿਲਚਸਪੀ ਤਾਂ ਕਰੋਨਾ ਦਾ ਓਵਰਆਲ ਕੀ ਇਫੈਕਟ ਹੈ, ਪਲੱਸ ਅਮਰੀਕਾ ਚਾਈਨਾ ਜਿਹੜੀ ਆਪਸੀ ਕਲੈਸ਼ ਦੀ ਲਾਈਨ ਵੀ ਸੀ, ਹੁਣ ਅਸੀਂ ਮੀਡੀਆ 'ਚ ਗਾਇਬ ਦੇਖਦੇ ਹਾਂ। ਲੇਟਲੀ ਪ੍ਰੈਜ਼ੀਡੈਂਟ ਟਰੰਪ ਨੇ ਕੁਝ ਚੀਨ ਬਾਰੇ ਕਿਹਾ ਨਹੀਂ ਹੈ, ਅਦਰਵਾਈਜ਼ ਫਿਰ ਇਸ਼ੂ ਬਣਦਾ ਹੈ। ਕੋਈ ਹੋਰ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਦੇ ਹਵਾਲੇ ਨਾਲ ਵੀ ਕੋਈ ਪ੍ਰੈਜ਼ੀਡੈਂਟ ਟਰੰਪ ਦੀ ਲਾਈਨ ਨਹੀਂ ਆਈ। ਸੋ ਯੂਰਪ ਦੇ ਵਿੱਚ ਵੀ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਪੂਰੀ ਹੌਕਿਸ਼ ਜਿਹਨੂੰ ਕਹਿੰਦੇ ਨੇ ਬਾਜਵਾੜੀ ਜਿਹੜੀ ਹੈ ਉਹ ਤੇਜ਼ੀ ਚੀਨ ਦੇ ਖਿਲਾਫ ਨੀਤੀ 'ਚ ਲਈ ਸੀ, ਤੇ ਯੂਰਪ ਦੇ ਵਿੱਚ ਕੋਈ ਬਹੁਤੇ ਬਾਇਰ ਨਹੀਂ ਸੀ ਇਸ ਨੀਤੀ ਦੇ। ਆਸਟ੍ਰੇਲੀਆ ਨੇ ਬੇਸ਼ੱਕ ਹਮਾਇਤ ਕੀਤੀ ਸੀ, ਲੇਕਿਨ ਆਸਟ੍ਰੇਲੀਆ ਦੇ ਨਾਲ ਚੀਨ ਦਾ ਜਿਹੜਾ ਜਿਸ ਕਿਸਮ ਦਾ ਵਪਾਰਕ ਸੰਬੰਧ ਹੈ, ਉਹਦੇ 'ਚ ਆਸਟ੍ਰੇਲੀਆ ਨੂੰ ਵੀ ਲੱਗਾ ਕਿ ਉਹ ਪ੍ਰਭਾਵਿਤ ਹੋਏਗਾ। ਬਹੁਤ ਸਾਰਾ ਰਾ ਮਟੀਰੀਅਲ ਵੀ ਉੱਥੋਂ ਔਰ ਜਾਂ ਬਣ ਕੇ ਵੀ ਉੱਥੋਂ ਆਉਂਦਾ ਹੈ। ਔਰ ਚੀਨ ਨੇ ਧਮਕੀ ਵੀ ਦਿੱਤੀ ਕਿ ਭਾਈ ਅਸੀਂ ਜਿਹੜਾ ਫਿਰ ਅਸਰਟ ਕਰਾਂਗੇ ਦੂਸਰੇ ਪਾਸਿਓਂ। ਹਾਲਾਂਕਿ ਉਹਨਾਂ ਨੇ ਆਪਣੇ ਆਸਟ੍ਰੇਲੀਆ 'ਚ ਰਹਿ ਰਹੇ ਚੀਨੀ ਸ਼ਹਿਰੀਆਂ ਨੂੰ ਇਹ ਵਾਰਨਿੰਗ ਦਿੱਤੀ ਹੈ ਕਿ ਉਹਨਾਂ ਦੇ ਉੱਤੇ ਨਸਲਵਾਦੀ ਹਮਲੇ ਹੋ ਸਕਦੇ ਨੇ। ਸੋ ਕੁੱਲ ਮਿਲਾ ਕੇ ਇਸ ਵੇਲੇ ਬੇਸ਼ੱਕ ਭਾਰਤ ਦਾ ਹਾਲ ਤਾਂ ਇਹੀ ਹੈ ਕਿ ਭਾਈ ਉਹ ਸਾਰਿਆਂ ਦੇ ਚੁੱਕ ਚੁਕਾ 'ਚ ਆ ਕੇ ਕਿ ਭਾਈ ਅੱਖਾਂ ਲਾਲ ਹੋ ਜਾਣ ਤੇ ਸ਼ੇਰ ਨੂੰ ਢਾ ਸਕਦਾ, ਉਹ ਤਾਂ ਬੱਗੀ ਅੱਖੀਂ ਮਰਵਾ ਦਿੱਤਾ ਉਹਨਾਂ ਨੇ ਜਾਂ ਮਾਰਿਆ ਗਿਆ। ਹਾਲਾਂ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਮੈਂਸ਼ਨ ਕੀਤਾ ਹੈ ਕਿ ਕੰਬੋਡੀਆ ਦੇ ਪ੍ਰਾਈਮ ਮਿਨਿਸਟਰ ਨਾਲ ਮੋਦੀ ਗੱਲ ਕਰ ਰਿਹਾ, ਕੰਬੋਡੀਆ ਚੀਨ ਦੇ ਨੇੜੇ ਹੈ, ਕਿ ਭਾਈ ਜਾਨ ਛਡਾਓ ਮੇਰੀ, ਇਹ ਕਿੱਥੇ ਫਸ ਗਏ। ਕਿਉਂਕਿ ਇਸ ਵੇਲੇ ਜਿੰਨੀ ਹਾਲਾਂ ਇੰਨਾ ਖੌਫ ਇਹਨਾਂ ਨੇ ਪੈਦਾ ਕੀਤਾ ਹੋਇਆ ਹੈ ਭਾਰਤੀ ਸਿਸਟਮ ਨੇ, ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਤਾਂ ਉਹਨੇ ਤਾਂ ਬਿਲਕੁਲ ਚੁੱਪ ਵੱਟੀ ਹੋਈ ਹੈ। ਕੋਈ ਜਿਹੜੇ ਬੜੇ ਬੜੇ ਉਛਲਣ ਵਾਲੇ ਉਹਨਾਂ ਦੇ ਐਂਕਰ ਵੀ ਕੁਛ ਨਹੀਂ ਜਿਹੜਾ ਕੱਢ ਰਹੇ, ਲੇਕਿਨ ਜਿਹੜੇ ਆਪਣੀ ਆਜ਼ਾਦ ਵਿਚਾਰਧਾਰਾ ਕਰਕੇ ਜਾਂ ਜਿਵੇਂ ਇੱਕ ਟਰੂ ਜਰਨਲਿਸਟ ਹੁੰਦਾ ਹੈ ਉਹਦੇ ਕਰਕੇ ਮੇਨ ਸਟ੍ਰੀਮ ਮੀਡੀਆ 'ਚੋਂ ਕੱਢੇ ਗਏ ਔਰ ਉਹਨਾਂ ਨੇ ਆਪਣੇ ਆਪਣੇ ਚੈਨਲ ਬਣਾ ਲਏ। ਔਰ ਇਸ ਵੇਲੇ ਸਭ ਤੋਂ ਜ਼ਿਆਦਾ ਹਿੱਟ ਜੇ ਤੁਸੀਂ ਦੇਖੋ ਕਿ ਉਹਨਾਂ ਦੇ YouTube ਚੈਨਲ ਦੇ ਉੱਤੇ ਲੱਖਾਂ ਉਹਨਾਂ ਦੇ ਸਬਸਕ੍ਰਾਈਬਰ ਨੇ, ਹਜ਼ਾਰਾਂ ਕਮੈਂਟ ਹੁੰਦੇ ਨੇ। ਸੋ ਉਹ ਲਗਾਤਾਰਤਾ ਦੇ ਨਾਲ ਜਿਹੜਾ ਉਹ ਪੂਰੇ ਦੇ ਪੂਰਾ ਉਹਨਾਂ ਨੂੰ ਐਕਸਪੋਜ਼ ਕਰ ਰਹੇ ਨੇ ਕਿ ਭਾਈ ਇਹ ਜਿਹੜਾ ਮਨਮੋਹਨ ਸਿੰਘ ਸਰਕਾਰ ਨੂੰ ਜਾਂ ਨਹਿਰੂ ਨੂੰ ਹੁਣ ਤੱਕ ਇਹਨਾਂ ਦੇ ਆਈਡੀਆਲੌਗਸ ਤੋਂ ਲੈ ਕੇ ਔਰ ਇਹਨਾਂ ਦੇ ਹੈਡਸ ਤੱਕ, ਹਾਲਾਂ ਅਟਲ ਬਿਹਾਰੀ ਵਾਜਪਾਈ ਇਸ ਮਾਮਲੇ ਦੇ ਵਿੱਚ ਨਹਿਰੂ ਨੂੰ ਐਡਮਾਇਰ ਵੀ ਕਰਦਾ ਸੀ। ਉਹਨੇ ਆਪਣੇ ਦਫ਼ਤਰ 'ਚ ਵੀ ਨਹਿਰੂ ਦੀ ਫੋਟੋ ਲਾਈ ਹੋਈ ਸੀ ਕਿ ਭਾਈ, ਕਿਉਂਕਿ ਦਸਾਈ ਦੇ ਪ੍ਰਾਈਮ ਮਿਨਿਸਟਰ ਹੁੰਦੇ ਆ, ਫੋਰਨ ਮਿਨਿਸਟਰ ਵੀ ਰਿਹਾ ਵਾਜਪਾਈ, ਔਰ ਉਹਨੇ ਕੋਸ਼ਿਸ਼ ਕੀਤੀ, ਉਹ ਥੋੜਾ ਬਹੁਤ ਪੜ੍ਹਿਆ ਲਿਖਿਆ ਵੀ ਸੀ, ਹਿਸਟਰੀ ਨੂੰ ਵੀ ਸਮਝਦਾ ਸੀ, ਉਹਨੂੰ ਹੈ ਤਾਂ ਹਿੰਦੂ ਤੋਂ ਵੀ ਸੀ, ਪਰ ਉਹਨੂੰ ਇਹ ਸੀ ਕਿ ਭਾਈ ਚੀਨ ਦੇ ਨਾਲ ਵੀ ਅਸੀਂ ਸੰਬੰਧ ਬਣਾਈਏ। ਔਰ ਉਹਨੇ ਜਾ ਕੇ ਬੀਜਿੰਗ ਦੇ ਵਿੱਚ ਜਿਹੜਾ ਕੀਤਾ, ਪਾਕਿਸਤਾਨ ਦੇ ਨਾਲ ਵੀ ਜਿਹੜਾ ਹੈ, ਔਰ ਈਵਨ ਹਾਲਾਂ ਹੈ ਤਾਂ ਖੋਖਲਾਪਨ ਸੀ, ਕਸ਼ਮੀਰ, ਕਸ਼ਮੀਰੀ, ਕਸ਼ਮੀਰੀਅਤ, ਉਹਦੇ ਥੱਲੇ ਉਹਨੇ ਘੱਟੋ ਘੱਟ ਕਸ਼ਮੀਰੀਆਂ ਦਾ ਵੀ ਇੱਕ ਸੈਕਸ਼ਨ ਹੈ ਯਕੀਨ ਕਰਨ ਲੱਗ ਪਿਆ ਸੀ। ਕਿਉਂਕਿ ਔਰ ਜਦੋਂ ਪਾਕਿਸਤਾਨ ਵੀ ਵਾਜਪਾਈ ਗਿਆ, ਉਹਨੇ ਉਸ ਜਿੱਥੇ ਪਾਕਿਸਤਾਨ ਦੀ ਡੈਕਲੇਰੇਸ਼ਨ ਹੋਈ 23 ਮਾਰਚ 1940 ਨੂੰ, ਉੱਥੇ ਵੀ ਉਸ ਮੋਨੂਮੈਂਟ ਨੂੰ ਵੀ ਉਹਨੇ ਵਿਜ਼ਿਟ ਕੀਤਾ। ਸੋ ਜ਼ਾਹਰ ਸੀ ਕਿ ਉਹਨੇ ਮੈਸੇਜ ਦਿੱਤਾ ਹੈ, ਉੱਥੇ ਵਿਜ਼ਿਟ ਕਰਨ ਦਾ ਮਤਲਬ ਸੀ ਕਿ ਅਸੀਂ ਐਕਸੈਪਟ ਕਰ ਲਿਆ ਪਾਕਿਸਤਾਨ ਦੀ ਹੋਂਦ ਨੂੰ। ਕਿਉਂਕਿ ਇਹ ਉਹਦੇ ਜਿਹੜੇ ਚੰਗੇ ਐਡਵਾਈਜ਼ਰ ਹੁੰਦੇ ਨੇ, ਉਹਨਾਂ ਨੇ ਕਿਹਾ ਕਿ ਵੀ ਜਦੋਂ ਤੱਕ ਜੇ ਤੁਸੀਂ ਇੱਕ ਕੋਈ ਗਲੋਬਲੀ ਆਪਣਾ ਰੋਲ ਅਦਾ ਕਰਨਾ ਤੇ ਆਪਣੇ ਨੇਬਰਸ ਨਾਲ, ਆਪਣੇ ਗੁਆਂਢੀਆਂ ਦੇ ਨਾਲ ਤੁਹਾਨੂੰ ਬਣਾ ਕੇ ਰੱਖਣੀ ਪਏਗੀ। ਪਾਕਿਸਤਾਨ ਦੇ ਨਾਲ ਵੀ ਤੁਹਾਡੀ ਚੰਗੀ ਜਿਹੜੀ ਹੈ ਉਹ ਨਾਤੇਦਾਰੀ ਹੋਣੀ ਚਾਹੀਦੀ ਹੈ ਪੋਲੀਟੀਕਲੀ, ਕਿਉਂਕਿ ਅਦਰਵਾਈਜ਼ ਪਾਕਿਸਤਾਨ ਬੈਠਾ ਸੈਂਟਰਲ ਏਸ਼ੀਆ ਦੇ ਰਾਹ ਦੇ ਵਿੱਚ, ਤੁਸੀਂ ਗਲੋਬਲ ਰੋਲ ਅਦਾ ਹੀ ਨਹੀਂ ਕਰ ਸਕਦੇ।
ਲੇਕਿਨ ਇਸ ਦੇ ਉਲਟ ਜਦੋਂ ਇਹ ਅਨਪੜ੍ਹ ਬਾਣੀਆਂ ਦੀ ਜੋੜੀ ਆਈ, ਜ਼ਾਹਰ ਹੈ ਅਮਿਤ ਸ਼ਾਹ ਬਾਣੀ ਹੈ ਔਰ ਮੋਦੀ ਬੇਸ਼ੱਕ ਉਹ ਬ੍ਰਾਹਮਣਵਾਦ ਦਾ ਹੱਥ ਠੋਕਾ ਬਣ ਕੇ ਹਿੰਦੂਤਵਾ ਲਾਗੂ ਕਰ ਰਿਹਾ, ਹਾਲਾਂ ਜਦੋਂ ਆਮ ਪਛੜੀਆਂ ਜਾਤਾਂ ਦੀਆਂ ਵੋਟਾਂ ਲੈਣੀਆਂ ਸੀ ਉੱਥੇ ਜਾ ਕੇ ਕਹਿੰਦਾ ਮੈਂ ਤੇਲੀ ਹੈ, ਮੈਂ ਤੇਲੀਆਂ ਦੇ ਟੱਬਰ ਚੋਂ ਆ। ਤੇ ਹੁਣ ਹਾਲ ਇਹ ਹੈ ਕਿ ਵੀ ਹੈ ਤਾਂ ਮੈਨੂੰ ਤੇਲੀ ਤੋਂ ਖਿਆਲ ਆਇਆ ਕਿ ਵੀ ਡਾਕਟਰ ਰਣਜੀਤ ਸਿੰਘ ਇੱਕ ਐਕਸਪ੍ਰੈਸ਼ਨ ਯੂਜ਼ ਕਰਦੇ ਹੁੰਦੇ ਨੇ ਔਰ ਉਹ ਵੀ ਸ਼ਾਇਦ ਇਹਦੀ ਘਰ ਵਾਲੀ ਕਰਦੀ ਹੋਏਗੀ ਮੋਦੀ ਦੀ ਕਿ ਭਾਈ ਮੈਂ ਤੇਲੀ ਵੀ ਕੀਤਾ ਤੇ ਰੁੱਖੀ ਖਾ ਰਹੀ ਹਾਂ, ਕਿਉਂਕਿ ਘਰ ਤਾਂ ਇਹਨੇ ਵਸਾਇਆ ਨਹੀਂ। ਸੋ ਤੇਲੀ ਕੋਲ ਘੱਟੋ ਘੱਟ ਤੇਲ ਚੋਪੜਨ ਲਈ ਤਾਂ ਹੁੰਦਾ। ਸੋ ਜਿਹਨੇ ਆਪਣਾ ਟੱਬਰ ਵੀ ਰੋਲਿਆ, ਹੁਣ ਜਿਹੜਾ ਇੱਕ ਪੁੱਤਰ ਦੇ ਤੌਰ ਤੇ ਵੀ ਫੇਲ ਹੈ, ਜਿਹਨੇ ਆਪਣੀ ਮਾਪਿਓ ਨੂੰ ਛੱਡਿਆ, ਇੱਕ ਘਰ ਵਾਲੇ ਦੇ ਤੌਰ ਤੇ ਵੀ ਫੇਲ ਹੈ, ਨਿਆਣੇ ਤਾਂ ਜੰਮੇ ਹੀ ਨਹੀਂ, ਸੋ ਤਾਂ ਹੈ ਹੀ ਨਹੀਂ ਵੀ ਕੁਝ ਕਾਮਯਾਬ ਪਿਓ ਜਾਂ ਬਣ ਸਕਿਆ। ਲੇਕਿਨ ਇਸ ਕਿਸਮ ਦਾ ਬੰਦਾ ਜੇ ਦੇਸ਼ ਨੂੰ ਲੀਡ ਕਰਨ ਤੇ ਆ ਜਾਏ, ਜਾਲੀ ਡਿਗਰੀ ਅੱਜ ਤੱਕ ਦਾ ਕੋਈ ਨਹੀਂ, ਜਦੋਂ ਇਹਨੇ ਸ਼ੋਅ ਕੀਤਾ ਜਿਵੇਂ ਮੈਂ ਪੜ੍ਹਦਾ ਸੀ ਉਦੋਂ ਸਭ ਕੁਝ ਬੰਦ ਸੀ, ਉਹ ਨਵੀਂ ਟਾਈਪ ਕੀਤੇ ਸਰਟੀਫਿਕੇਟ। ਹੁਣ ਇਸ ਕਿਸਮ ਦਾ ਝੂਠਾ ਬੰਦਾ ਜਦੋਂ ਆ ਕੇ ਕਿਸੇ ਮੁਲਕ ਨੂੰ ਲੀਡ ਕਰੇ ਤੇ ਫਿਰ ਇਹੀ ਹੋਏਗਾ ਵੀ ਤਾਲੀ ਵਜਾਓ ਔਰ ਥਾਲੀ ਵਜਾਓ। ਨਹੀਂ, ਉਹ ਤਾਲੀ ਥਾਲੀ ਵੱਜ ਰਹੀ ਆ ਹੁਣ ਸਾਰੇ। ਹੁਣ ਤੀਜਾ ਆ ਜਾਣਾ ਕਿ ਭਾਈ ਉਹ ਸਾਡੇ ਹੁੰਦਾ ਸੀ ਕਿ ਭਾਈ ਕੀ ਇਹ ਕਹਿੰਦਾ ਜੀ ਉਹ ਕਾਹਨੂੰ, ਉਹ ਤਾਂ ਭੁੱਖੇ ਨੇ, ਢਿੱਡ ਹੀ ਵਜਾਉਂਦੇ ਨੇ। ਹੁਣ ਢਿੱਡ ਵਜਾ ਰਹੇ ਨੇ ਲੋਕ, ਤਾਲੀ ਥਾਲੀ ਤਾਂ ਵਜਾ ਰਹੇ, ਜਿਹੜੇ ਭੁੱਖੇ ਲੱਖਾਂ ਨੇ ਉਹ ਢਿੱਡ ਵਜਾਣ ਤੇ ਆ ਗਏ ਨੇ, ਉਹਨਾਂ ਦੇ ਪੱਲੇ ਕੁਝ ਨਹੀਂ ਹੈ। ਔਰ ਚੀਨ ਨੇ ਜਿਸ ਅੰਦਾਜ਼ ਦੇ ਵਿੱਚ ਇਹਨੇ ਤਾਂ ਆਪਣੇ ਵੱਲੋਂ ਬੜਾ ਲਿਆ ਕਿ ਇਹ ਸਮਝਦਾ ਸੀ ਕਿ ਵੀ ਜਿਵੇਂ ਮੈਂ ਭਾਰਤ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਗੁਜਰਾਤ ਦਾ ਚੀਫ ਮਿਨਿਸਟਰ ਬਣਿਆ, ਫਿਰ ਅੱਗੋਂ ਸਾਰੇ ਨੂੰ ਬੇਵਕੂਫ ਬਣਾ ਕੇ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ। ਚਲੋ ਚੀਨ ਵਾਲਿਆਂ ਨੂੰ ਸੱਦ ਕੇ ਜਿਹੜਾ ਮੈਂ ਉਹ ਨਿੱਕੀਆਂ ਨਿੱਕੀਆਂ ਕੌਲੀਆਂ 'ਚ ਵੈਜੀਟੇਰੀਅਨ ਰੋਟੀ ਖਵਾਤੀ, ਲੈ ਗਿਆ ਝੂਲਾ ਚਲਾਉਣ, ਨਾਲ ਝੂਲੇ ਤੇ ਬੈਠਾ ਉਹ ਵੀ ਝੂਲ ਰਿਹਾ ਤੇ ਉਹ ਵੀ ਕਹਿੰਦੇ ਹੋਣੇ ਕਿ ਭਾਈ ਕੋਈ ਗੱਲ ਨਹੀਂ ਹੈ, ਅਲਟੀਮੇਟਲੀ ਜਿਹੜਾ ਸਾਨੂੰ ਵੀ ਪਤਾ ਹੈ। ਸੋ ਉਸ ਸਾਰੇ ਚੋਂ ਚੀਨ ਨੇ ਵੀ ਦੇਖ ਲਿਆ ਕਿ ਭਾਈ ਇਹ ਜਿਹੜੇ ਨੇ ਜੁੱਤੀ ਦੇ ਯਾਰ ਨੇ ਔਰ ਉਹ ਕਹਿੰਦੇ ਰਹੇ ਕਿ ਭਾਈ ਮਤ ਕਰੋ ਇਹ ਕੰਮ ਜੋ ਤੁਸੀਂ ਕਰ ਰਹੇ ਹੋ, ਕਿਸੇ ਦੀ ਪ੍ਰੌਕਸੀ ਨਾ ਬਣੋ। ਸਾਡੀਆਂ ਸਿਵਲਾਈਜੇਸ਼ਨ ਸਦੀਆਂ ਤੋਂ ਇੱਕ ਦੂਜੇ ਦੇ ਨਾਲ ਦੀਆਂ ਨੇ ਔਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਜੇ ਭਾਰਤ ਦੇ ਸਿਸਟਮ ਨੂੰ ਜਦੋਂ ਅਸੀਂ ਯਾਨ ਫਾਨ ਕੀ ਨਾਂ ਸੀਗਾ ਉਹਦਾ, ਯੂਆਨ ਸੁਆਂਗ ਜਿਹੜਾ ਯਾਤਰੀ ਆਇਆ ਜਿਹਨੇ ਲਿਖਿਆ ਭਾਰਤ ਦੇ ਸਿਸਟਮ ਬਾਰੇ, ਬੁੱਧਿਜ਼ਮ ਜਿਹੜਾ ਬੇਸ਼ੱਕ ਅੱਜ ਦੇ ਨੇਪਾਲ 'ਚ ਹੈ ਕਬਲ ਵਸਤੂ, ਪਰ ਬੁੱਧ ਦਾ ਥਾਟ ਜਿਹੜਾ ਉਹ ਅਕ੍ਰੋਸ ਗਿਆ ਦੋਨੋਂ ਪਾਸੇ। ਇੱਕ ਸਾਂਝ ਵੀ ਰਹੀ ਹੈ ਜੋ ਉਸ ਖਿੱਤੇ ਦੀ, ਗਵਾਂਢੀ ਹੈ। ਔਰ ਤੁਹਾਡੇ ਕੋਲ ਜਿਵੇਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਈ ਗਵਾਂਢੀ ਤੁਹਾਡੀ ਚੋਇਸ ਨਹੀਂ ਹੁੰਦਾ ਔਰ ਗਵਾਂਢੀ ਤੁਸੀਂ ਬਦਲ ਨਹੀਂ ਸਕਦੇ। ਹਾਲਾਂਕਿ ਮੈਂ ਹੁਣ ਇਹਨੂੰ ਚੈਲੰਜ ਕਰਦਾ ਕਿ ਭਾਈ ਪਾਕਿਸਤਾਨ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਗਵਾਂਢੀ ਬਦਲ ਸਕਦੇ ਹੋ, ਖਾਲਿਸਤਾਨ ਤੁਸੀਂ ਬਣਾਉਣ 'ਚ ਸਾਡੀ ਮਦਦ ਕਰੋ ਤੇ ਤੁਹਾਡਾ ਗਵਾਂਢੀ ਫਿਰ ਇੰਡੀਆ ਨਹੀਂ ਰਹੇਗਾ, ਖਾਲਿਸਤਾਨ ਹੋਏਗਾ। ਪਰ ਅਸੀਂ ਓਲਡ ਐਕਸਿਮ ਦੀ ਗੱਲ ਕਰਦੇ ਹਾਂ, ਈਡੀਐਮ ਦੀ, ਕਿ ਭਾਈ ਗਵਾਂਢੀ ਬਦਲਿਆ ਨਹੀਂ ਜਾ ਸਕਦਾ। ਔਰ ਚਾਈਨਾ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚੀਨੇ ਜਿਹੜੇ ਨੇ ਉਹ ਡੀਲ ਕਰਨ ਵਪਾਰੀ ਨੇ, ਉਹਦੇ 'ਚ ਕੋਈ ਬਹੁਤ ਹਾਰਡ ਬਾਰਗੇਨਰ ਵੀ ਉਹਨਾਂ ਦੇ ਸਾਹਮਣੇ ਆਪਣੇ ਹਥਿਆਰ ਸੁੱਟ ਦਿੰਦਾ ਹੈ, ਪਰ ਜੋ ਉਹ ਕਹਿੰਦੇ ਨੇ ਫਿਰ ਉਸ ਤੇ ਖਲੋਤੇ ਨੇ। ਔਰ ਚਾਈਨਾ ਦਾ ਜੇ ਤੁਸੀਂ ਉਹਨਾਂ ਦੀ ਹਿਸਟਰੀ, ਆਪਣੀ ਸਿਵਲਾਈਜੇਸ਼ਨ ਨੂੰ, ਆਪਣੇ ਹੱਕਾਂ ਨੂੰ, ਆਪਣੀ ਬੋਲੀ ਨੂੰ, ਆਪਣੀ ਤਹਿਜ਼ੀਬ ਨੂੰ ਟੂ ਦਾ ਲਾਸਟ ਮੈਨ ਉਹ ਡਿਫੈਂਡ ਕਰਦੇ ਨੇ, ਪਰ ਉਹਨਾਂ ਦੇ ਐਕਸਪੈਂਸ਼ਨਿਸਟ ਡਿਜ਼ਾਈਨਸ ਨਹੀਂ ਨੇ। ਤੁਸੀਂ ਚੀਨੀਆਂ ਦੀ ਹਿਸਟਰੀ ਨਹੀਂ ਤਾਂ ਚੀਨ ਜਿੰਨੀ ਵਾਰ ਜਿਨ੍ਹਾਂ ਨੇ ਹਿਊਮੈਨਿਟੀ ਨੂੰ ਕਿੰਨਾ ਕੁਝ ਦਿੱਤਾ, ਪੇਪਰ ਉਹਨਾਂ ਨੇ ਦਿੱਤਾ ਹੈ, ਕੰਪੈਸ ਉਹਨਾਂ ਨੇ ਦਿੱਤੀ ਹੈ, ਪ੍ਰਿੰਟਿੰਗ ਪ੍ਰੈਸ ਦਾ ਕਨਸੈਪਟ ਉੱਥੋਂ ਆਇਆ, ਈਵਨ ਉਹਨਾਂ ਦੇ ਕਹਿਣ ਮੁਤਾਬਕ ਰਾਕਟ ਦਾ ਜਿਹੜਾ ਬਾਰੂਦ ਹੈ, ਗਨ ਪਾਊਡਰ ਉੱਥੋਂ ਨਿਕਲਦਾ ਹੈ। ਸੋ ਮਤਲਬ ਉਹ ਓਰੀਜਨਲ ਇਨੋਵੇਟਰਸ ਨੇ, ਉਹ ਆਪਣੇ ਆਪ ਨੂੰ ਮਿਡਲ ਕਿੰਗਡਮ ਕਹਿੰਦੇ ਨੇ। ਮਿਡਲ ਕਿੰਗਡਮ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਧਰਤੀ ਤੋਂ ਹੈਵਨ ਤੇ ਵੀ ਜਾਣਾ ਹੈ ਤੇ ਅਸੀਂ ਮਿਡਲ 'ਚ ਹੈ, ਮਤਲਬ ਉਹ ਇੰਨਾ ਉਹਨਾਂ ਨੂੰ ਪ੍ਰਾਈਡ ਹੈ ਆਪਣੀ ਸਿਵਲਾਈਜੇਸ਼ਨ ਦਾ। ਸੋ ਉਸ ਸਾਰੇ ਦੇ ਨਾਲ ਉਹਨਾਂ ਦੀ ਇੱਕ ਤਹਿਜ਼ੀਬ ਦਾ ਹਿੱਸਾ ਹੈ ਕਿ ਜਿੱਥੇ ਤੁਸੀਂ ਜੇ ਕੋਈ ਤੁਹਾਡੇ ਨਾਲ ਡਬਲ ਕ੍ਰਾਸ ਕਰੇ, ਤੁਹਾਡੇ ਨਾਲ ਵੀ ਹੈ ਤੇ ਤੁਹਾਡੇ ਖਿਲਾਫ ਵੀ ਸਾਜ਼ਿਸ਼ਾਂ ਰਚ ਰਿਹਾ, ਉਹਨੂੰ ਉਹ ਫਿਰ ਮੁਆਫ ਨਹੀਂ ਕਰਦੇ। ਸੋ ਜ਼ਾਹਿਰ ਹੈ ਕਿ ਨਹਿਰੂ ਨੇ ਵੀ ਇਸ ਕਿਸਮ ਦੀ ਹਿਕਾਮਤ ਕੀਤੀ। ਜਵਾਹਰ ਲਾਲ ਉਹਨੂੰ ਆਪਣਾ ਦੋਸਤ ਸਮਝਦਾ ਸੀ, ਹਰ ਚੌਥੇ ਦਿਨ ਉਹ ਕਲਕੱਤੇ ਜਿਹੜਾ ਖਾਣਾ ਖਾਣ ਆ ਜਾਂਦਾ ਸੀ। ਲੇਕਿਨ ਨਹਿਰੂ ਦਾ ਦਿਮਾਗ ਖਰਾਬ ਸੀ ਗੋਆ ਨੂੰ ਲੈ ਕੇ ਕਿ ਜੀ ਅਸੀਂ ਬੜੀ ਵੱਡੀ ਸਾਡੀ ਫਤਿਹ ਕਰਨ ਵਾਲੀ ਫੌਜ ਹੈ। ਉਹਨੇ ਕਿਹਾ ਜੀ ਥਰੋ them out, ਗਾਲ ਕੱਢ ਕੇ।
ਔਰ ਚੀਨੀਆਂ ਨੇ ਫਿਰ ਦੱਸਦਾ ਕੀ ਹੈ ਕਿ ਭਾਈ ਅੱਜ ਚੀਕਦੇ ਨੇ ਫਿਰ ਪਾਰਲੀਮੈਂਟ ਕੇ ਜੀ 90,000 ਸਕੁਅਰ ਕਿਲੋਮੀਟਰ ਟੈਰੀਟਰੀ, 90,000 ਤੋਂ ਉਹਨਾਂ ਨੇ ਅਕਸਾਈ ਚਿੰਨ੍ਹ ਲਿਆ ਜਿਹੜਾ ਸੀ, ਜਿੰਨਾ ਉਹਨਾਂ ਦਾ ਜਿਹਨੂੰ ਅੱਜ ਅਰੁਣਾਚਲ ਕਹਿੰਦੇ ਨੇ, ਉਹ ਚੀਨ ਨੇ ਮੋੜ ਦਿੱਤਾ। ਦੇਖੋ ਇਹ ਵੀ ਸੀ ਉਹਨਾਂ ਨੂੰ ਇਹ ਦੱਸਣ ਦੇ ਲਈ ਕਿ ਭਾਈ ਜਿਹੜਾ ਇਹ ਇਲਾਕਾ ਸੀ ਲਿਆ, ਭਾਵੇਂ ਕਲੇਮ ਸਾਡਾ ਹੀ ਹੈ ਪਰ ਬਿਹੇਵ ਕਰੋ ਬੰਦੇ ਦੀ ਤਰ੍ਹਾਂ। ਸੋ ਜ਼ਾਹਰ ਹੈ ਕਿ ਵਾਜਪਾਈ ਇੱਕ ਪਾਥ ਬ੍ਰੇਕਰ ਸੀ ਔਰ ਉਹਦੇ ਤੋਂ ਬਾਅਦ ਮੋਦੀ ਨੇ ਗੱਲੀ ਬਾਤੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਚੀਫ ਮਿਨਿਸਟਰ ਗੁਜਰਾਤ ਦੇ ਹੁੰਦੇ ਵੀ ਕਪਲ ਆਫ ਟਾਈਮਸ ਇਹ ਗਿਆ ਉੱਥੇ ਚੀਨ ਦੇ ਵਿੱਚ, ਔਰ ਐਵੇਂ ਨਹੀਂ ਝੂਲਾ ਝੁਲਾਉਣ ਲੱਗ ਗਿਆ ਜਾਂ ਦੂਜਾ, ਪਰ ਜਿਹੜਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਤੇ ਚੀਨੀਆਂ ਤੋਂ ਵਧੀਆ ਫਿਰ ਇਹਨੂੰ ਕੋਈ ਨਹੀਂ ਸਮਝਦਾ ਹੈ ਕਿ ਭਾਈ ਇਹ ਨੀਤੀ ਕੀ ਹੈ। ਤੇ ਉਹਨਾਂ ਨੇ ਐਨ ਆਰਾਮ ਦੇ ਨਾਲ ਉਹ ਆ ਕੇ ਬੈਠ ਗਏ। ਔਰ ਇਸ ਤੋਂ ਪਹਿਲਾਂ ਕਿ ਚੀਨ, ਬੇਸ਼ੱਕ ਚੀਨ ਨੇ ਆਪਣੀ ਕਾਰਵਾਈ ਤਾਂ ਹੁਣ ਇਹਨਾਂ ਦਾ ਖੁਦ ਮੰਨਣਾ ਕਿ ਉਹਨਾਂ ਨੇ ਤਾਂ ਅਪ੍ਰੈਲ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਜੀ ਤੁਹਾਡੀ ਫੌਜ ਕਿੱਥੇ ਸੀ? ਕਹਿੰਦੇ ਉਹ ਕੋਵਿਡ-19 ਕਰਕੇ ਉਹ ਜਿਹੜੀ 60-70 ਸਕੁਅਰ ਕਿਲੋਮੀਟਰ ਸੀ ਉਹਦੇ 'ਚ ਸਾਡੀ ਅਸੀਂ ਪੋਸਟ ਨਹੀਂ ਕਰ ਸਕੇ। ਪੋਸਟ ਕੀ, ਜਿਹੜੇ ਕੀਤੇ ਵੀ ਹੋਣੇ ਨੇ ਉਹ ਸੁੱਤੇ ਹੋਣੇ ਨੇ ਘਰਾਂ 'ਚ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਸਾਡਾ ਬਾਦਸ਼ਾਹ ਥਾਲੀ ਵਜਾਉਣ 'ਚ ਯਕੀਨ ਰੱਖਦਾ, ਡਿਫੈਂਡ ਕਰਨ ਦੇ ਇਹਨਾਂ ਲਈ ਜਾਨਾਂ ਕਿਉਂ ਦੇਣੀਆਂ। ਸੋ ਜ਼ਾਹਰ ਹੈ ਕਿ ਇਸ ਸਾਰੇ ਜੀਵਨ ਚੀਨ ਨੇ ਡਾਇਰੈਕਟ ਇਹਨਾਂ ਨੂੰ ਸਬਕ ਦੇਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਵੀ ਉਹ ਜਿਵੇਂ ਹੁੰਦਾ ਸੀ ਕਿ ਕੋਈ ਵੱਡੇ ਪਹਿਲਵਾਨ ਨੂੰ ਚੈਲੰਜ ਕਰੇ ਤੇ ਉਹ ਕਈ ਵਾਰੀ ਜਿਹੜਾ ਉਹਨੂੰ ਲੱਗਦਾ ਸੀ ਕਿ ਵੀ ਇਵਨ ਇਦਾਂ ਦੇ ਨਾਲ ਲੜਨਾ ਜਿਹੜਾ ਹੈ ਇਹ ਵੀ ਮੇਰੀ ਤੋਹੀਨ ਹੈ, ਤੇ ਉਹ ਫਿਰ ਆਪਣੇ ਕਿਸੇ ਆਮ ਛੋਟੇ ਜਿਹੇ ਜਮਹੂਰੀਏ ਨੂੰ ਕਹਿੰਦਾ ਪਹਿਲਾਂ ਇਹਦੇ ਨਾਲ ਲੜ ਲੈ ਫਿਰ ਮੇਰੇ ਨਾਲ ਲੜੀ। ਸੋ ਚੀਨ ਨੇ ਪਹਿਲਾਂ ਤੇ ਨੇਪਾਲ ਨੂੰ ਥਾਪੀ ਦਿੱਤੀ। ਚੱਲ ਹੁਣ ਨੇਪਾਲ ਨੇ ਅੱਖਾਂ ਵੀ ਦਿਖਾਈਆਂ, ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਤਿੰਨੋਂ ਹੀ ਇਲਾਕੇ ਜਿਹੜੇ ਉਹ ਕਲੇਮ ਕਰਦੇ ਨੇ ਸਾਡੇ ਨੇ, ਉਹ ਉਹਨਾਂ ਨੇ ਆਪਣੇ ਨਕਸ਼ੇ 'ਚ ਦਿਖਾਉਣ ਦਾ ਯੂਨੈਨਿਮਸਲੀ ਕਨਸਟੀਟਿਊਸ਼ਨਲੀ ਜਿਹੜਾ ਉਹ ਕਰ ਲਿਆ, ਅਮੈਂਡਮੈਂਟ ਕਰ ਦਿੱਤੀ ਹੈ ਉਹਨਾਂ ਦੇ ਜਿਹੜੀ ਹੈ ਜਿਹਨੂੰ ਆਰਮਸ ਕੋਰਟ ਕਹਿੰਦੇ ਨੇ ਜਾਂ ਕੋਰਟ ਆਫ ਆਰਮਸ ਲਫ਼ਜ਼ ਹੁੰਦਾ ਹੈ, ਉਹਦੇ 'ਚ ਵੀ ਉਹ ਆ ਜਾਏਗਾ। ਔਰ ਨਾਲ ਦੀ ਨਾਲ ਉਹਨਾਂ ਦਾ ਪ੍ਰਾਈਮ ਮਿਨਿਸਟਰ, ਉਹਨੂੰ ਮੈਂ ਕਾਫੀ ਦੇਰ ਮਿਸਟਰ ਆਇਲੀ ਕਹਿੰਦਾ ਰਿਹਾ, ਤੇ ਮੈਨੂੰ ਹੁਣ ਜਦੋਂ ਮੈਂ ਤੇਲੀ ਦੇ ਕਨਸੈਪਟ 'ਚ ਗੱਲ ਕਰ ਰਿਹਾ ਸੀ ਮੈਂ ਕਿਹਾ ਵੀ ਆਇਲੀ ਟੂ ਆਇਲੀ ਕਹੀਏ, ਪਰ ਬਾਅਦ 'ਚ ਆਇਆ ਵੀ ਇਹ ਓਲੀ ਪੜਿਆ ਜਾਂਦਾ OLI। ਔਰ ਉਹਨਾਂ ਨੇ ਕਿਹਾ ਵੀ ਨੇਪਾਲ ਵਿਲ ਗੈਟ ਬੈਕ ਲੈਂਡ ਫਰਮ ਇੰਡੀਆ ਥਰੂ ਡਾਇਲੋਗ, ਅਸੀਂ ਗੱਲਬਾਤ ਰਾਹੀਂ ਕਰਾਂਗੇ। ਔਰ ਜਿਹੜੀ ਉਹਨਾਂ ਨੇ ਇੰਟਰਸਟਿੰਗ ਗੱਲ ਕਹੀ ਕਿ ਵੀ ਇਹਨਾਂ ਨੇ ਇੰਡੀਆ ਨੇ ਕਿਵੇਂ ਜ਼ਬਰਦਸਤੀ ਸਾਡਾ ਇਲਾਕਾ ਉਹਨਾਂ ਨੇ ਲਿਆ, ਉਹਨੇ ਕਿਹਾ will get back land occupied by India, ਅਸੀਂ ਵਾਪਸ ਲਵਾਂਗੇ। ਉਹਨਾਂ ਨੇ ਕਿਹਾ he claimed India built Kali temple, created an artificial Kali river and encroached the Nepalese territory through deploying the army at Kalapani. The river defines the border between the two countries. ਉਹ ਕਹਿੰਦੇ ਹੁਣ ਉਹਦਾ ਨਾ ਹੀ ਕਿਉਂ ਕਾਲਾ ਪਾਣੀ ਕਹਿੰਦੇ ਨੇ, ਕਾਲੀ ਨਦੀ ਹੈ, ਉੱਥੇ ਆਪੇ ਹੀ ਜਾ ਕੇ ਮੰਦਿਰ ਬਣਾ ਕੇ ਦੱਸਦਾ ਸਾਡੀ ਕਾਲੀ ਮਾਂ ਹੈ। ਜਿਵੇਂ ਉਹ ਬਾਬਰੀ ਮਸਜਿਦ ਤੇ ਕਬਜ਼ਾ ਕਰਨ ਲਈ ਕਿ ਜੀ ਇੱਥੇ ਰਾਮ ਮੰਦਿਰ ਸੀ, ਉਹਨੇ ਕਿਹਾ ਵੀ ਇਹ ਸਭ ਆਰਟੀਫੀਸ਼ੀਅਲ ਰਿਵਰ ਇਹਨਾਂ ਨੇ ਖੜੀ ਕੀਤੀ ਔਰ ਕਿ ਇਹ ਸਾਡਾ ਕਲੇਮ ਹੈ, ਮੰਦਿਰ ਬਣਾਇਆ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੈ ਆਰਟੀਫੀਸ਼ੀਅਲ ਐਨਲਾਰਜਮੈਂਟ ਇਹਨਾਂ ਨੇ ਕੀਤੀ ਹੈ। ਹੁਣ ਜਿਹੜਾ ਭਾਰਤ, ਜ਼ਾਹਰ ਹੈ ਕਿ ਨੇਪਾਲ ਪਿੱਛੇ ਨਹੀਂ ਹਟ ਰਿਹਾ, ਉਹਨੇ ਫੌਜ ਵੀ ਉੱਥੇ ਭੇਜੀ ਹੋਈ ਆ, ਉਹਨੇ ਕਿਹਾ ਅਸੀਂ ਡਿਫੈਂਡ ਕਰਨ ਨੂੰ ਤਿਆਰ ਹੈ। ਔਰ ਇਸ ਸਾਰੇ ਤੋਂ ਹੁਣ ਭਾਰਤ ਨੂੰ ਜ਼ਿਆਦਾ ਤਕਲੀਫ ਹੋਈ ਹੈ ਔਰ ਉਹਨਾਂ ਨੇ ਇਸ ਦੇ ਉੱਤੇ ਸਖਤ ਲਾਈਨ ਲੈਂਦਿਆਂ ਕਿਹਾ ਕਿ ਵੀ ਅਸੀਂ ਜਿਹੜਾ we have sternly asking Nepal not to resort to any artificial enlargement of territorial claims after Kathmandu released a new political map laying claim over Lipulekh, Kalapani and Limpiyudra ਉਹਨਾਂ ਦਾ ਨੈਪਲੀਜ਼ ਕੋਈ ਵਰਡ ਹੋਏਗਾ ਕਿ ਇਹਨਾਂ ਤੇ ਭਾਰਤ ਨੇ ਕਿਹਾ ਜੀ ਬਿਲਕੁਲ ਤੁਸੀਂ ਇਹ ਕਲੇਮ ਨਾ ਕਰੋ। ਔਰ ਇਸ ਸਾਰੇ ਨੂੰ ਉਹਨਾਂ ਨੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ, ਹਾਲਾਂਕਿ ਉੱਥੇ 80 ਕਿਲੋਮੀਟਰ ਦੀ ਜਿਹੜੀ ਹੈ ਸਟ੍ਰੈਟੇਜਿਕ ਰੋਡ ਵੀ ਜਿਹੜੀ ਹੈ ਲਿਪੁਲੇਖ ਤੋਂ ਗੁਜ਼ਰਦੀ ਹੈ, ਉਹਦਾ ਉਦਘਾਟਨ ਮਈ 8 ਨੂੰ ਕੀਤਾ ਸੀ। ਔਰ ਇਸ ਸਾਰੇ 'ਚ ਨੇਪਾਲ ਨੇ ਰਿਐਕਟ ਕੀਤਾ ਔਰ ਇਸ ਸਾਰੇ 'ਚੋਂ ਹੁਣ ਭਾਰਤ ਨੇ ਇਹ ਕਿਹਾ ਕਿ ਵੀ ਇਹ our ancestors founded and saved this country through their struggle will be able to establish our territorial integrity if we remain firm. ਇਹ ਨੇਪਾਲ ਕਹਿ ਰਿਹਾ ਭਾਰਤ ਨੂੰ ਕਿ ਸਾਡੇ ਬਜ਼ੁਰਗਾਂ ਨੇ ਇਸ ਮੁਲਕ ਨੂੰ ਹਰ ਮੁਸ਼ਕਲ ਚੋਂ ਸੰਘਰਸ਼ ਕਰਕੇ ਕੱਢਿਆ ਔਰ ਅਸੀਂ ਵੀ ਆਪਣੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਹੈ ਵੀ ਅਸੀਂ ਭਾਰਤ ਤੋਂ ਇਹ ਤਿੰਨੋਂ ਇਲਾਕੇ ਲੈਣੇ ਹੀ ਲੈਣੇ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਯੂਪੀ ਦੇ ਆਦਿੱਤਿਆਨਾਥ ਨੇ ਕੋਈ ਬਕਵਾਸ ਕੀਤਾ ਤਾਂ ਉਹਦੇ ਤੋਂ ਉਹਨੇ ਕਿਹਾ
if Adityanath spoke about that, it was not appropriate. It is not appropriate to threaten Nepal in any way. This should not have been spoken by a chief minister of UP. It is a deplorable matter if he spoke so. ਉਹਨੇ ਨਾਲ ਦੀ ਨਾਲ ਉਹਨੂੰ ਵਾਰਨਿੰਗ ਦਿੱਤਾ ਕਿ ਭਾਈ ਇਹ ਜਿਹੜਾ ਇਹਨਾਂ ਦਾ ਮੂੰਹ ਬੰਦ ਕਰੋ ਜਿਹੜਾ ਕਰਨ। ਹੁਣ ਇਹ ਹੈ ਕਿ ਬਈ ਇਹ ਤਾਂ ਚੀਨ ਨੂੰ ਵਿਗਾੜਦੇ ਸੀ, ਉਹਨਾਂ ਨੇ ਕਿਹਾ ਵੀ ਆ ਲਓ ਪਹਿਲਾਂ ਤਾਂ ਤੁਹਾਡੇ ਜਿਹੜੇ ਨੇ ਨੇਪਾਲ ਦੇ ਨਾਲ ਤੁਸੀਂ ਜ਼ਰਾ ਗੱਲਬਾਤ ਕਰੋ ਔਰ ਦੱਸੋ ਕਿ ਭਾਈ ਤੁਹਾਡੀ ਔਕਾਤ ਕੀ ਹੈ। ਔਰ ਇਹ ਜਿਹੜਾ ਇਸ ਸਾਰੇ ਦੇ ਵਿੱਚ ਜਿਹੜੀ ਗੱਲ ਬਾਰ-ਬਾਰ ਪੁੱਛੀ ਜਾ ਰਹੀ ਹੈ ਭਾਰਤ ਨੂੰ, ਔਰ ਇਹ BBC ਦੀ ਸਟੋਰੀ ਹੈ, ਭਾਰਤ ਚੀਨ ਬਾਰਡਰ ਵਿਵਾਦ ਤੇ PM ਮੋਦੀ ਤੇ ਵਿਦੇਸ਼ ਮੰਤਰੀ ਦੀ ਚੁੱਪੀ। ਔਰ ਪੁੱਛ ਰਹੇ ਨੇ ਕਿ ਭਾਈ ਇਹਨਾਂ ਨੂੰ ਹੋਇਆ ਕੀ ਹੈ, ਮੂੰਹ ਚ ਘੁੰਗੜੀਆਂ ਨੇ, ਇਹਨਾਂ ਦਾ ਮੂੰਹ ਸੀਤਾ ਹੈ, ਇਹਨਾਂ ਦੀ ਗਲਾ ਵਿੱਚੋਂ ਕੋ ਕੱਢ ਕੇ ਲੈ ਗਿਆ, ਇਹਨਾਂ ਦੇ ਲੈਰਿੰਗਸ ਜਿਹਦੇ ਨਾਲ ਆਵਾਜ਼ ਬਣਦੀ ਹੈ, ਵੀ ਇਹਨਾਂ ਨੂੰ ਮੂੰਹ ਖੋਲ ਕੇ ਤਾਂ ਦੇਖੋ ਇਹਨਾਂ ਦੇ ਵੀ ਇਹ ਬੋਲਦੇ ਕਿਉਂ ਨਹੀਂ, ਇਹ ਤਾਂ ਗੁੰਮਸੁੰਮ ਹੀ ਹੋ ਗਏ। ਇਹ ਤਾਂ ਜਿਵੇਂ ਹੁੰਦਾ ਕਿਸੇ ਨੂੰ ਕੋਈ ਝਟਕਾ ਲੱਗਦਾ ਤੇ ਉਹ ਗੁੰਮਸੁੰਮ ਹੋ ਜਾਂਦਾ, ਉਹਨੂੰ ਫਿਰ ਉਹ ਝਾੜ ਝੂੜ ਕੇ ਕਈ ਵਾਰੀ ਕੁੱਟਣ ਕੱਟਣ ਲੱਗ ਜਾਂਦੇ ਨੇ ਕਿ ਭਾਈ ਚੀਕ ਚੂਕ ਤਾਂ ਮਾਰੇ। ਉਹ ਕਹਿੰਦੇ ਚੀਕ ਹੀ ਮਾਰੋ ਕਿ ਵੀ ਤੁਹਾਡਾ ਜਿਹੜਾ ਉਹਨਾਂ ਨੇ ਸਭ ਕੁਝ ਲੈ ਲਿਆ। ਔਰ ਨਾਲ ਦੀ ਨਾਲ ਜਿਹੜਾ ਇਸ ਨੂੰ ਹੋਇਆ ਕੀ ਹੈ, ਇਹਦੇ ਵਿੱਚ ਮੈਂ ਇੱਕ ਸਟੋਰੀ ਜਿਹੜੀ ਕਿ ਜੰਜਵਾਰ ਪਬਲੀਕੇਸ਼ਨ ਹੈ, ਹੁਣ ਦੇਖੋ ਉੱਥੇ ਵੀ ਭਾਵੇਂ ਜਿਹੜੇ ਦਬਾਅ ਵੀ ਹੈ ਮੀਡੀਆ ਜਿਹੜੇ ਬੋਲਣਾ ਚਾਹੁੰਦੇ ਨੇ ਸੱਚ ਉਹ ਬੋਲ ਰਹੇ ਨੇ ਕੀ ਹੈ। ਉਹਦਾ ਹੈਡਲਾਈਨ ਹੈ ਇਹਦਾ ਜੰਜਵਾਰ, ਚੀਨ ਨੇ ਭਾਰਤ ਦੀ 60 ਵਰਗ ਕਿਲੋਮੀਟਰ ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਤੇ ਕੀਤਾ ਕਬਜ਼ਾ। ਇਹ ਉਹਨਾਂ ਦੀ ਜਿਹੜੀ ਹੈ ਜੰਜਵਾਰ ਕਹਿ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਸ ਵੇਲੇ ਜਿਹੜੀ ਚੀਨ ਦੀ ਫੌਜ ਹੈ ਉਹ ਲਾਈਨ ਆਫ ਕੰਟਰੋਲ ਦੇ ਨਾਲ ਜਿਹੜੇ ਕਈ ਪੈਟਰੋਲਿੰਗ ਪੁਆਇੰਟ ਸੀ ਜਿੱਥੋਂ ਭਾਰਤੀ ਫੌਜ ਦੀ ਗਸ਼ਤ ਹੁੰਦੀ ਸੀ ਉਹਦੇ ਤੇ ਵੀ ਉਹਨਾਂ ਨੇ ਰੋਕ ਲਾ ਦਿੱਤੀ ਹੈ, ਕਿਉਂਕਿ ਉਹ ਕਬਜ਼ਾ ਕਰਕੇ ਬੈਠੇ ਨੇ। ਔਰ ਇਹ ਕਈ ਦਹਾਕਿਆਂ ਤੋਂ ਭਾਰਤੀ ਫੌਜ ਉੱਥੇ ਪੈਟਰੋਲਿੰਗ ਕਰਦੀ ਸੀ। ਫਿਰ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਪਾਕਿਸਤਾਨ ਨੇ ਕਾਰਗਿਲ ਦੇ ਵਿੱਚ 1999 ਦੇ ਵਿੱਚ ਇੰਟਰੂਜਨ ਕੀਤੀ ਸੀ, ਔਰ ਇਸ ਵੇਲੇ ਜਿਹੜੀ ਪੀਪਲਜ਼ ਨੈਸ਼ਨਲ ਆਰਮੀ ਹੈ ਉਹਨੇ ਗਲਵਾਨ ਨਦੀ, ਪੈਂਗੋਂਗ ਝੀਲ ਇਹਨਾਂ ਦੇ ਵਿੱਚ ਕਬਜ਼ਾ ਕਰਕੇ ਆਪਣਾ ਡਿਫੈਂਸ ਕਾਇਮ ਕਰ ਲਿਆ। ਔਰ ਉਹ ਸਾਡੀ ਬਾਰਡਰ ਦੇ 3 ਕਿਲੋਮੀਟਰ ਅੰਦਰ ਤੱਕ ਨੇ। ਜਦੋਂ 60,000 ਸਕੁਅਰ ਕਿਲੋਮੀਟਰ ਦੀ ਗੱਲ ਹੁੰਦੀ ਹੈ ਤਾਂ ਸਕੁਅਰ ਵਰਗ ਦੇ ਨਾਲ ਬਣਦਾ 3 ਕਿਲੋਮੀਟਰ ਜਿਹੜੇ ਨੇ ਅੰਦਰ ਤੱਕ ਨੇ। ਔਰ ਇੱਥੇ ਕਈ ਦਹਾਕਿਆਂ ਤੋਂ ਭਾਰਤ ਜਿਹੜਾ ਇੱਥੇ ਗਸ਼ਤ ਕਰਦੀ ਸੀ ਉਹਨਾਂ ਦੀ ਫੌਜ। ਔਰ ਉਹਨਾਂ ਨੇ ਕਿਹਾ ਕਿ ਭਾਈ ਉੱਥੇ ਜਿਹੜਾ ਪੀਪਲਜ਼ ਲਿਬਰੇਸ਼ਨ ਆਰਮੀ ਨੇ ਗਲਵਾਨ ਨਦੀ ਘਾਟੀ ਦੇ ਉਸ ਮੁਹਾਨੇ ਤੇ ਆਪਣੀ ਜਿਹੜੀ ਹੈ ਉਹ ਫੌਜੀ ਛਾਉਣੀ ਬਣਾਈ ਹੈ, ਜਿਹੜੀ ਕਿ ਗਲਵਾਨ ਨਦੀ ਘਾਟੀ ਤੇ ਸ਼ੋਕ ਨਦੀ ਦੋ ਨਦੀਆਂ ਦਾ ਸੰਗਮ ਹੈ। ਔਰ ਜਿੱਥੇ DSBDO ਸੜਕ ਸਿਰਫ 1 ਕਿਲੋਮੀਟਰ ਦੂਰ ਹੈ। ਔਰ ਇਹ ਜਿਹੜੀ ਸੜਕ ਹੈ ਉਹਨੇ ਕਿਹਾ ਵੀ ਇਹ ਹੁਣ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਭਾਈ ਅਸੀਂ ਭਾਵੇਂ ਗੱਲਬਾਤ ਰਾਹੀਂ ਕਰਾਂਗੇ ਗੱਲ, ਇਹ ਕਿਹਾ, ਪਰ ਉੱਥੇ ਚੀਨ ਦੀ ਫੌਜ ਲਗਾਤਾਰ ਬੰਕਰ ਬਣਾ ਰਹੀ ਹੈ। ਔਰ ਉਹਨਾਂ ਦੇ ਇੰਜੀਨੀਅਰ ਜਿਹੜੇ ਨੇ ਉਹ ਰੋਡ ਇਨਫਰਾਸਟ੍ਰਕਚਰ ਨੂੰ ਜਿਹੜਾ ਉਹਨਾਂ ਨੇ ਬਣਾਇਆ ਉਹਨੂੰ ਜਿਹੜੀ ਰੀਅਲ ਲਾਈਨ ਆਫ ਐਕਚੁਅਲ ਕੰਟਰੋਲ ਹੈ ਉਹਦੇ ਨਾਲ ਜੋੜ ਰਹੇ ਨੇ। ਔਰ ਉਹਨਾਂ 'ਚ ਉਹਨਾਂ ਦਾ ਇਹ ਕਹਿਣਾ ਕਿ ਪੰਗਰੌਲ ਝੀਲ ਦੇ ਨਾਰਥ ਤੇ ਗਲਵਾਨ ਨਦੀ ਦੇ ਵਿਚਕਾਰ ਜਿਹੜਾ ਸਾਰਾ ਇਲਾਕਾ ਹੈ ਉਹ ਚੀਨ ਦੇ ਕਬਜ਼ੇ 'ਚ। ਔਰ ਇਹਦੇ ਨਾਲ ਹੀ ਇਹਨੇ rediff.com ਦੀ ਰਿਪੋਰਟ ਦੇ ਮੁਤਾਬਕ ਵੀ ਇਹ ਕਿਹਾ ਕਿ ਵੀ ਕਈ ਪੈਟਰੋਲਿੰਗ ਪੁਆਇੰਟ ਜਿਹੜੇ ਭਾਰਤੀ ਫੌਜ ਕੋਲ ਸੀ ਕਿਸੇ ਵੇਲੇ ਉਹ ਗਸ਼ਤ ਕਰਦੇ ਸੀ, ਉੱਥੇ ਚੀਨ ਨੇ ਹੁਣ ਰੋਕ ਲਾ ਦਿੱਤੀ ਹੈ। ਔਰ ਇਸ ਸਾਰੇ 'ਚ ਔਰ ਉਹਨਾਂ ਨੇ ਮੰਨਿਆ ਕਿ ਭਾਈ ਇਹਦਾ ਕਾਰਨ ਇਹ ਹੈ ਕਿ ਮਹਾਮਾਰੀ ਦੇ ਕਾਰਨ ਭਾਰਤੀ ਫੌਜ ਉੱਥੇ ਨਹੀਂ ਸੀ, ਉਹਨਾਂ ਨੇ ਉਹ ਥਾਂ ਜਿਹੜੀ ਹੈ ਉਹ ਬਿਲਕੁਲ ਸੁੰਝੀ ਛੱਡੀ ਹੋਈ ਸੀ ਔਰ ਉਹਨਾਂ ਦੀ ਆਰਮੀ ਆ ਕੇ ਬੈਠ ਗਈ। ਔਰ ਹੁਣ ਜਿਹੜੇ ਦਿੱਲੀ ਦਾ ਜਿਹੜਾ ਦਿੱਲੀ 'ਚ ਇਹਨਾਂ ਦਾ ਹੈੱਡਕੁਆਰਟਰ ਹੈ ਫੌਜ ਦਾ, ਉਹਦੇ 'ਚ ਜਿਹੜੇ ਨੇ ਉਹ ਲੋਕ ਚੱਕਰ ਲਾ ਰਹੇ ਨੇ ਕਿ ਭਾਈ ਇਹ ਕੀ ਹੈ। ਔਰ ਜਿਹੜੇ ਇਹਦੇ 'ਚ ਕਹਿੰਦਾ ਔਰ ਬੜਾ ਅੱਛਾ ਉਹਨੇ ਐਕਸਪ੍ਰੈਸ਼ਨ ਯੂਜ਼ ਕੀਤਾ ਕਿ ਲਦਾਖ ਦੇ ਟੌਪ ਜਨਰਲ ਜਿਹੜੇ ਇੰਡੀਆ ਦੇ ਸੀ ਉਹ ਝਪਕੀ ਲੈਂਦੇ ਫੜੇ ਗਏ। ਹੁਣ ਝਪਕੀ ਲੈਂਦੇ ਫੜਨ ਦਾ ਮਤਲਬ ਹੈ ਕਿ ਉਹ ਐਂ ਸੁੱਤੇ ਤੇ ਉਹਨਾਂ ਨੇ ਆ ਕੇ 60 ਸਕੁਅਰ ਕਿਲੋਮੀਟਰ, ਮਤਲਬ ਇਹ ਹੈ ਵੀ ਜੋ ਕੁਛ ਇਹਦੇ ਨਹਿਰੂ ਦੇ ਕਜ਼ਨ ਨੂੰ ਕਾਲ ਨੂੰ ਜਿਹੜਾ ਹੈ ਉਹ ਬਲੇਮ ਕੀਤਾ ਜਾਂਦਾ ਸੀ, ਰਾਈਟਲੀ ਸੋ, ਕਿ ਉਹਨੇ ਗਵਾਇਆ ਸਾਰਾ ਜਿਹੜਾ ਨੇਫਾ ਔਰ ਲਦਾਖ। ਇਹੀ ਅੱਜ ਉਹ ਮੋਦੀ ਜਿਹੜਾ ਉਹਨਾਂ ਨੂੰ ਕਹਿੰਦਾ ਸੀ ਡੂਬ ਮਾਰੋ ਡੂਬ ਮਾਰੋ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਭਾਈ
ਤੁਸੀਂ ਚੁੱਲੂ ਭਰ ਪਾਣੀ ਮੈਂ ਡੂਬ ਮਰੋ ਭਾਈ। ਹੁਣ ਤੁਸੀਂ ਜਾਂ ਉੱਥੇ ਨਹੀਂ ਡੁੱਬਣਾ, ਗੰਗਾ 'ਚ ਡੁੱਬ ਮਰੋ, ਨਾਲੇ ਅਗਲਾ ਜਨਮ ਤੁਹਾਡਾ ਜਿਹੜਾ ਤੁਹਾਡੇ ਕਹਿਣ ਮੁਤਾਬਕ ਤੁਹਾਡੇ ਪਾਪ ਧੋ ਦੇਗਾ, ਪਰ ਗੰਗਾ ਤਾਂ ਆਪ ਵਿਚਾਰੀ ਗੰਦੀ ਆ, ਉਹਨੇ ਤੁਹਾਡੇ ਪਾਪ ਕੀ ਧੋਣੇ ਨੇ। ਔਰ ਇਸ ਸਾਰੇ 'ਚ ਉਹਨੇ ਈਵਨ ਕੋਟ ਕੀਤਾ ਰੈਡਿਫ ਨੇ ਕਿ ਇੱਕ ਜਿਹੜਾ डिफेंस डिपार्टमेंट का रिटायर्ड ऑफिशियल है, उन्हें कहा भी मेरा नाम ना देना, पर उहदे च उन्हें कहा कि बई ये जिहड़ी है जिथे इंडिया दी ऑपरेशनल फेल्योर है उत्थे बहुत वड्डी इंटैलीजेंस फेल्योर है। और उन्होंने कहा कि लद्दाख च चीन ने अपनी जिहड़ी एक्सपेंशनिस्ट नीति है उन्हां दी हमेशा रही है, और वो अक्साई चिन्ह जिवें उन्होंने लिया उस तो ही ज़ाहिर है। और हुण उन्होंने वैस्ट राजमार्ग के उत्ते भी ये सारा अपना बना के उन्होंने, ताकि तिब्बत और शिनजियांग के विचकार जिहड़ी कम्युनिकेशन है वो चीन ने खोल देनी है। और जाहिर है कि फिर शिनजियांग प्रोविंस ही है जिहड़ा अगे जाके अफगानिस्तान नाल पाकिस्तान नाल जुड़दा है। सो चाइना ने ऑलरेडी मिलिटरली गल सिर्फ इलाके की नहीं है, उन्होंने वो राह भी खोल लिया इंफ्रास्ट्रक्चर बनाणगे शिनजियांग दे नाल, जिहड़ा कि अल्टीमेटली पाकिस्तान चाइना इकोनॉमिकल कॉरीडोर भी, और इस सारे दे लई भी जिहड़ा जिहदे ते उन्हां दी आलमोस्ट $380 बिलियन तो ज्यादा दी इन्वेस्टमेंट होनी है, वो सारे दा राह उन्होंने पद्धरा कर लिया। हुण इस सारे च की किया जाए, ज़ाहिर है कि साडियां हमदर्दियां ने इन्हां दे उस बहुत बार ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਜੋ ਜਿਹਾ ਤੁਸੀਂ ਬੀਜਦੇ ਹੋ ਉਹ ਜਿਹਾ ਤੁਸੀਂ ਵੱਢਦੇ ਹੋ। ਤੋ ਅੱਜ ਨਾ ਤਾਂ ਕੋਈ ਦੁਨੀਆ ਦੀ ਤਾਕਤ ਉਹਨਾਂ ਦੇ ਨਾਲ ਖਲੋਤੀ ਹੈ, ਕੋਈ ਰੂਸ ਦਾ ਬਿਆਨ ਨਹੀਂ ਆਇਆ ਜਿਹਦੇ ਪਿੱਛੇ ਇਹ ਲੱਗੇ ਰਹੇ ਨੇ ਸੋਵੀਅਤ ਯੂਨੀਅਨ ਦੇ। ਅਮਰੀਕਾ ਟਰੰਪ ਤਾਂ ਬਿਲਕੁਲ ਹੀ ਗਾਇਬ ਹੋ ਗਿਆ, ਉਹਨਾਂ ਦਾ ਮੋਦੀ ਨੂੰ ਪਹਿਲਾਂ ਵੀ ਇੱਕ ਮੀਟਿੰਗ ਕਿਹਾ ਸੀ, ਅੱਛਾ ਤੁਹਾਡਾ ਬਾਰਡਰ ਲੱਗਦਾ ਸੀ, ਤੁਹਾਨੂੰ ਕੀ ਫਿਕਰ ਕਰਨ ਦੀ ਲੋੜ ਹੈ, ਤੁਹਾਡਾ ਤਾਂ ਬਾਰਡਰ ਹੀ ਨਹੀਂ ਲੱਗਦਾ। ਤੋ ਟਰੰਪ ਤਾਂ ਇੱਥੇ ਜਿਹੜੇ ਨੇ ਹੁਣ ਆਪਣੀ ਚੋਣ ਨੂੰ ਲੈ ਕੇ ਜਿਹੜੇ ਨੇ ਉਹਨਾਂ ਦਾ ਧਿਆਨ ਹੈ, ਤੇ ਬਾਕੀ ਹੋਰ ਕੌਣ ਰਹਿ ਗਿਆ, ਕਿਹੜੇ ਗਏ ਕਿ ਜੀ ਮੋਦੀ ਜਿਹਨੇ ਅਟੈਚੀ ਕੇਸ ਹੀ ਕਹਿੰਦਾ ਉਹਨੇ 500 ਅਟੈਚੀ ਕੇਸ ਰੱਖਿਆ ਸੀ, ਉਹਦੇ ਉਹ ਕੁਰਤੇ ਪਜਾਮੇ ਔਰ ਸੋਨੇ ਦੇ ਬਟਨ ਔਰ ਦੂਜੇ ਲਾ ਕੇ ਇੱਕ ਦੇਸ਼ ਚੋਂ ਆ ਕੇ ਉਤਰਦਾ ਸੀ ਤੇ ਦੂਜਾ ਤਿਆਰ ਅਟੈਚੀ ਲੈ ਕੇ ਦੂਜੇ ਪਾਸੇ ਚੜ ਜਾਂਦਾ ਸੀ, ਉਹ ਬਾਅਦ ਵਾਲੇ ਪ੍ਰੈਸ ਕਰਦੇ ਸੀ ਉਹਦੇ ਕੱਪੜੇ। ਹੁਣ ਸਗੋਂ ਜਦੋਂ ਕਰੋਨਾ ਵੀ ਚੱਲਿਆ ਬਹੁਤਿਆਂ ਨੇ ਕਿਹਾ ਜੀ ਸਾਨੂੰ ਮੋਦੀ ਦਾ ਫਿਕਰ ਹੈ, ਉਹ ਕਹਿੰਦੇ ਜੀ ਉਹਦਾ ਕੀ ਫਿਕਰ ਹੈ, ਕਹਿੰਦਾ ਉਹਨੂੰ ਵਿਚਾਰਿਆਂ ਨੂੰ ਹੁਣ ਮਜਬੂਰਨ ਅੰਦਰ ਬਹਿਣਾ ਪੈ ਗਿਆ, ਅਦਰਵਾਈਜ਼ ਉਹ ਤਾਂ ਰਹਿੰਦਾ ਹੀ ਬਾਹਰ ਸੀ, ਪ੍ਰਧਾਨ ਮੰਤਰੀ ਇੱਥੋਂ ਦਾ ਸੀ। ਸੋ ਮੈਂ ਸਮਝਦਾ ਵੀ ਜਿਹਨੂੰ ਇਹ ਵੇਚਿਆ ਜਾਂਦਾ ਸੀ ਕਿ ਜੀ ਬੜੀ ਜ਼ਬਰਦਸਤ ਫੋਰਨ ਪਾਲਿਸੀ ਮੋਦੀ ਨੇ ਚੀਨ ਦੇ ਨਾਲ ਵੀ ਉਹ ਕੁਝ ਲੈ ਲਿਆ ਜੋ ਪਹਿਲੀਆਂ ਸਰਕਾਰਾਂ ਨੇ ਨਹੀਂ ਸੀ ਲਿਆ। ਅਮਰੀਕਾ ਅੱਜ ਦੇਖੋ ਕਿਵੇਂ ਹੈ, ਹੁਣ ਜਦੋਂ ਸਾਹਮਣੇ ਆ ਰਿਹਾ ਵੀ 4 ਚਫੇਰੇ ਤੇ ਇਹ ਵੀ ਬੈਠਾ ਇਹੀ ਕਹਿੰਦਾ ਹੋਣਾ ਕਿ ਨਾ ਕੋਈ ਯਾਰ ਤੇ ਨਾ ਕੋਈ ਬੇਲੀ, ਵੀ ਹੁਣ ਹੋਰ ਕੀ ਰਹਿ ਗਿਆ ਕਰਨਾ ਤੇਲੀ। ਸੋ ਕੁੱਲ ਮਿਲਾ ਕੇ ਹੋਰ ਤਾਂ ਹੁਣ ਸਾਡੇ ਕੋਲ ਕੁਝ ਹੈ ਨਹੀਂ ਕਹਿਣ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।